ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਫੌਜ ਵਿੱਚ ਸਿੱਖ ਪਲਾਟੂਨ ਬਣਾਉਣ ਦੇ ਉੱਤੇ ਪੇਸ਼ਕਦਮੀ ਸ਼ੁਰੂ ਕਰ ਦਿੱਤੀ ਗਈ ਹੈ ਔਰ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਨੁਮਾਇੰਦੇ ਆਸਟ੍ਰੇਲੀਆ ਦੇ 2 ਗੁਰਦੁਆਰਿਆਂ ਵਿੱਚ ਬੀਤੇ ਕੱਲ ਯਾਨੀ ਕਿ ਐਤਵਾਰ ਨੂੰ ਗਏ ਅਤੇ ਸਿੱਖ ਸੰਗਤਾਂ ਨੂੰ ਜਾਣਕਾਰੀ ਦਿੱਤੀ। ਸੋ ਇਸ ਸੰਬੰਧੀ ਇੱਕ ਸਿੱਖ ਕੌਂਸਲ ਆਫ ਵੈਸਟਰਨ ਆਸਟ੍ਰੇਲੀਆ ਵੱਲੋਂ ਇੱਕ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਗਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਘੱਟੋ ਘੱਟ ਇਹਨਾਂ ਬਾਹਰਲੀਆਂ ਹਕੂਮਤਾਂ ਨੂੰ ਅਸੀਂ ਇਸ ਗੱਲ ਦਾ ਕ੍ਰੈਡਿਟ ਤਾਂ ਜ਼ਰੂਰ ਦਈਏ ਕਿ ਇਹ ਜਦੋਂ ਵੀ ਕੋਈ ਪਾਲਿਸੀ ਡਿਸੀਜਨ ਲੈਂਦੇ ਨੇ ਉਹ ਵੈਲ ਥਾਟ ਹੁੰਦਾ ਜੀ, ਉਸ ਨੂੰ ਅੱਡ-ਅੱਡ ਪੜਾਵਾਂ ਚੋਂ ਉਹ ਲੰਘਾਉਂਦੇ ਨੇ। ਬਿਲਕੁਲ। ਔਰ ਜੋ ਫਿਰ ਐਲਾਨ ਕਰਦੇ ਨੇ ਉਸ ਨੂੰ ਇੰਪਲੀਮੈਂਟ ਕਰਦੇ ਨੇ ਅੰਟਿਲ ਅਨਲੈਸ ਕੋਈ ਵੱਡੀ ਹਰਡਲ ਰਸਤੇ ਦੇ ਵਿੱਚ ਨਾ ਆਏ। ਜੀ, ਅਸੀਂ ਪਿਛਲੇ ਕੁਝ ਹਫ਼ਤੇ ਪਹਿਲਾਂ ਹੀ ਡਿਸਕਸ ਕੀਤਾ ਸੀ ਕਿ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਦੇ ਵਿੱਚ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਇੱਕ ਸਿੱਖ ਪਲਾਟੂਨ ਜਿਹੜੀ ਹੈ ਐਕਸਕਲੂਸਿਵ ਸਿੱਖਾਂ ਦੀ ਉਹ ਜਿਹੜੀ ਹੈ ਉਹ ਬਣਾਉਣੀ ਹੈ। ਔਰ ਅਸੀਂ ਇਹ ਵੀ ਜ਼ਿਕਰ ਕੀਤਾ ਸੀ ਉਸ ਪੀਰੀਅਡ ਕਿ ਵੀ ਉਹਨਾਂ ਦਾ ਜਿਹੜੀ ਈਵਨ ਯੂਨੀਫਾਰਮ ਦੇ ਵਿੱਚ ਪਗੜੀ ਲਫ਼ਜ਼ ਦੇ ਨਾਲ ਜਿਹੜਾ ਜੁੜਿਆ ਹੋਇਆ ਈਵਨ ਪੱਗ ਹੈ, ਇਹ ਕਿਵੇਂ ਉਹ ਪ੍ਰਾਈਡ ਮਹਿਸੂਸ ਕਰਦੇ ਨੇ ਕਿ ਗੈਲੀਪੋਲੀ ਦੀ ਵਾਰ ਦੇ ਵਿੱਚ ਆਸਟ੍ਰੇਲੀਅਨ ਸਿੱਖ, ਆਸਟ੍ਰੇਲੀਅਨ ਫੌਜ ਔਰ ਪੰਜਾਬੀ ਸਿੱਖਾਂ ਦਾ ਖੂਨ ਕਿਵੇਂ ਸਾਂਝੇ ਤੋਂ, ਕਿਉਂਕਿ ਬ੍ਰਿਟਿਸ਼ ਕਮਾਂਡ ਦੇ ਥੱਲੇ ਹੀ ਲੜ ਰਹੇ ਸੀ, ਕਿ ਉਹ ਸਾਂਝੇ ਤੌਰ ਤੇ ਡੁੱਲਿਆ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਕੈਨੇਡਾ ਜਾਂ ਅਮਰੀਕਾ ਦੀ ਹਿਸਟਰੀ ਦੇ ਹਵਾਲੇ ਨਾਲ ਇਸ ਗੱਲ ਦਾ ਫਖਰ ਕਰਦੇ ਹਾਂ ਕਿ ਅਸੀਂ 19ਵੀਂ ਸਦੀ ਦੇ ਅਖੀਰ ਦੇ ਵਿੱਚ ਆਏ ਔਰ ਅਸੀਂ ਬਹੁਤ ਸਾਰੇ ਜਿਹੜੀਆਂ ਇੱਥੇ ਇਮੀਗ੍ਰੈਂਟ ਕਮਿਊਨਿਟੀਜ਼ ਨੇ ਉਹਨਾਂ ਨਾਲੋਂ ਪਹਿਲਾਂ ਆਏ ਹੋਏ ਲੋਕ ਹੈ ਔਰ ਸਾਡਾ ਪਹਿਲਾਂ ਦਾ ਦਾਅਵਾ ਇਹਨਾਂ ਮੁਲਕਾਂ ਦੇ ਵਿੱਚ ਕਿ ਆਸਟ੍ਰੇਲੀਆ ਦੇ ਤਾਂ ਹੁਣ ਜਿਹੜੇ ਸਬੂਤ ਔਰ ਸਾਰੇ ਸਾਹਮਣੇ ਆਏ ਨੇ, ਲਗਭਗ 150 ਸਾਲ ਪਹਿਲਾਂ ਸਿੱਖਾਂ ਨੇ ਆਸਟ੍ਰੇਲੀਆ ਨੂੰ ਆਪਣਾ ਘਰ ਬਣਾਇਆ ਔਰ ਉਹਨਾਂ ਦੀਆਂ ਕਹਾਣੀਆਂ ਜਾਂ ਉਹਨਾਂ ਤੇ ਬੇਸਡ ਈਵਨ ਮਿਊਜ਼ੀਅਮਸ ਦੇ ਵਿੱਚ ਰੱਖੀਆਂ ਚੀਜ਼ਾਂ ਕਿ ਉਹਨਾਂ ਦੀਆਂ ਉਹ ਊਠ ਔਰ ਘੋੜਾ ਗੱਡੀਆਂ ਔਰ ਕਿਵੇਂ ਥਾਂ ਉਹਨਾਂ ਨੇ ਜਿਵੇਂ ਪਰਚੂਨ ਦਾ ਸਮਾਨ ਵਣਜਾਰਿਆਂ ਵਾਂਗ ਹੁੰਦਾ ਔਰ ਉਹਨਾਂ ਦਾ ਕਿੰਨਾ ਪਿਆਰ, ਉਹ ਆਮ ਬੱਚਿਆਂ ਨੂੰ ਵੀ ਕਿੰਨਾ ਪਿਆਰ ਕਰਦੇ ਸੀ, ਉਹਨਾਂ ਨੇ ਮੁਫਤ ਗੁੱਡੀਜ਼ ਵੀ ਦੇਣੀ ਔਰ ਦੂਸਰਾ ਸੋ ਉਹ ਸਾਰੇ ਜਿੱਥੇ ਆਸਟ੍ਰੇਲੀਅਨ ਇੱਕ ਨੋਸਟੈਲਜੀਆ ਵੀ ਹੈ ਉਸ ਪੀਰੀਅਡ 'ਚ ਔਰ ਜਿਹੜੀ ਸਿੱਖਾਂ ਦੀ ਬਹਾਦਰੀ ਹੈ 2 ਵਰਲਡ ਵਾਰਸ ਇਨ ਜਨਰਲ ਔਰ ਫਸਟ ਵਰਲਡ ਵਾਰ ਜਿਹਦੇ 'ਚ ਗੈਲੀਪੋਲੀ ਜਿੱਥੇ ਕਿ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਆਪਣਾ ਯਾਦ ਕਰਦੀਆਂ ਨੇ ਆਪਣੇ ਫੌਜੀਆਂ ਨੂੰ ਔਰ ਉਹਨਾਂ ਦੀ ਕੁਰਬਾਨੀ ਨੂੰ, ਉਹਨਾਂ ਨੂੰ ਇਹ ਕਦੇ ਨਹੀਂ ਭੁੱਲਿਆ ਕਿ ਭਾਈ ਸਿੱਖਾਂ ਦੀ ਰੈਜ਼ੀਲੀਅੰਸ, ਬਹਾਦਰੀ ਔਰ ਕਿਵੇਂ ਜਿਹੜਾ ਅਖੀਰਲੇ ਪਲ ਤੱਕ ਜੂਝ ਕੇ ਲੜਨਾ ਔਰ ਜੰਗ ਦੇ ਮੈਦਾਨ 'ਚੋਂ ਪਿੱਛੇ ਨਾ ਹਟਣਾ। ਹਾਰਨਾ ਗੈਲੀਪੋਲੀ ਦੀ ਜੰਗ 'ਚ ਲੂਜ਼ਰ ਸੀ ਬ੍ਰਿਟਿਸ਼ਰਸ, ਅਲਟੀਮੇਟਲੀ ਉਹਨੇ ਕ੍ਰਾਸ ਨਹੀਂ ਸੀ ਕਰਨ ਦਿੱਤਾ ਅਤਾਤੁਰਕ ਨੇ ਔਰ ਉਹਨੇ ਜਿਹੜਾ ਮਾਡਰਨ ਡੇ ਟਰਕੀ ਆ ਉਹਨੂੰ ਬਚਾਇਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹਾਦਰੀ ਦੇ ਨਾਲ ਜਿਹੜੇ ਨੇ ਔਰ ਜਿਹੜੇ ਲੜਨ ਵਾਲੇ ਗੈਲੀਪੋਲੀ ਪੰਜਾਬੀ ਮੁਸਲਮਾਨ ਵੀ ਸੀ, ਪਠਾਨ, ਕਿਉਂਕਿ ਸਿੱਖ ਜਿਹੜੇ ਨੇ ਉਹ ਟੁਗੈਦਰ ਹੀ ਸੀ ਬ੍ਰਿਟਿਸ਼ ਆਰਮੀ ਦੇ ਥੱਲੇ, ਉਹਨਾਂ ਦਾ ਰੋਲ ਤਾਂ ਐਜ਼ ਏ ਮਰਸਨਰੀ ਆਰਮੀ ਸੀ ਉਸ ਪੀਰੀਅਡ ਦੇ ਵਿੱਚ। ਲੇਕਿਨ ਜਿਹੜੀ ਕੌਮਾਂ ਦੀ ਬਹਾਦਰੀ ਦੀ ਦਾਸਤਾਨ ਹੁੰਦੀ ਹੈ ਉਹ ਤਾਂ ਕਿਸੇ ਹਾਲਤ 'ਚ ਵੀ ਜਿਹੜੀ ਆ ਉਸ ਨੂੰ ਪ੍ਰੇਜ਼ ਕੀਤਾ ਜਾਂਦਾ। ਹੁਣ ਇਹ ਜਦੋਂ ਉਹਨਾਂ ਨੇ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਨੇ ਇਹ ਫੈਸਲਾ ਲਿਆ ਕਿ ਵੀ ਅਸੀਂ ਆਪਣੀ ਉਸ ਔਰ ਬੜਾ ਪਰਟੀਕੂਲਰ ਹੈ ਕਿ ਇਹ ਜਿਹੜੀ 16th ਬਟਾਲੀਅਨ ਰਾਇਲ ਵੈਸਟਰਨ ਆਸਟ੍ਰੇਲੀਅਨ ਰੈਜੀਮੈਂਟ ਐਂਡ ਦਾ 13th ਬ੍ਰਿਗੇਡ ਆਫ ਆਸਟ੍ਰੇਲੀਅਨ ਡਿਫੈਂਸ ਫੋਰਸਿਸ set up an information and registered to expression of interest camp at the Sikh Gurdwara Birth Bennett Springs, Western Australia. ਹੁਣ ਇਹ ਕਿਉਂਕਿ ਆਲਰੇਡੀ ਪਲਾਨਡ ਸੀ ਕਿ ਵੀ ਉਹਨਾਂ ਨੇ ਗੁਰਦੁਆਰਿਆਂ ਜਾਣਾ ਹੈ। 2 ਗੁਰਦੁਆਰਿਆਂ ਦੇ ਵਿੱਚ ਇਹਨਾਂ ਦੇ ਨੁਮਾਇੰਦੇ ਜਿਹੜੇ ਨੇ ਪਹੁੰਚੇ। ਇੱਕ ਜ਼ਾਹਰ ਹੈ ਇਹ ਗੁਰਦੁਆਰਾ ਸਾਹਿਬ ਜਿਹੜਾ ਪਰਥ ਬੈਨਟ ਸਪਰਿੰਗਸ 'ਚ ਹੈ ਔਰ ਦੂਸਰਾ ਗੁਰਦੁਆਰਾ ਸਿੱਖ ਗੁਰਦੁਆਰਾ ਕੈਨਿੰਗਵੇਲ ਦੇ ਵਿੱਚ ਵੀ ਉਹਨਾਂ ਨੇ ਆਪਣਾ ਇਨਫੋਰਮੇਸ਼ਨ ਕੈਂਪ ਲਾਇਆ। ਔਰ ਇਹ ਜਿਹੜਾ ਮੇਨ ਗੁਰਦੁਆਰਾ ਹੈ ਸਿੱਖ ਗੁਰਦੁਆਰਾ ਪਰਥ ਬੈਨਟ ਸਪਰਿੰਗਸ ਦੇ ਵਿੱਚ ਉਹਨਾਂ 'ਚ ਜਿਹੜੀ ਟੀਮ ਨੇ ਆ ਕੇ ਸੰਗਤ ਨੂੰ ਬਰੀਫ ਕੀਤਾ ਕਿ ਇਹ ਕੀ ਇਹਦੇ ਨੇਮ ਨੇ, ਕੌਣ ਕੁਆਲੀਫਾਈ ਕਰਦੇ ਨੇ, ਕਿੰਨੇ ਦਿਨਾਂ ਦੀ, 35 ਦਿਨਾਂ ਦੀ ਟ੍ਰੇਨਿੰਗ ਤੋਂ ਬਾਅਦ। ਔਰ ਦੂਸਰਾ ਉਸ ਨੂੰ ਖੁਦ ਕਰਨਲ ਲੀ ਪਾਰਟਰਿਜ
ਉਹਨਾਂ ਨੇ ਸੰਗਤ ਨੂੰ ਬਰੀਫ ਕੀਤਾ। ਨਾਈਸ। ਇਹ ਅਸੀਂ ਕਿਸੇ ਵੇਲੇ ਫਿਰ ਡਿਸਕਸ ਕਰਾਂਗੇ ਕਿ ਕਿਵੇਂ ਇੰਡੀਅਨ ਸਿਸਟਮ, ਉਹਨਾਂ ਦੇ ਕੌਂਸਲੇਟ, ਉਹਨਾਂ ਦੇ ਹਾਈ ਕਮਿਸ਼ਨ ਕਿਵੇਂ ਰੰਗ 'ਚ ਭੰਗ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਨੇ ਈਵਨ ਇਸ ਮੌਕੇ ਦੇ ਉੱਤੇ ਵੀ ਔਰ ਇਹ ਬਾਹਰ ਵੀ, ਇੱਕ ਪਾਸੇ ਤੇ ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ ਵੀ ਔਰ ਅੱਡ ਗੁਰਦੁਆਰਾ ਕੌਂਸਲਾਂ ਨੇ ਥਾਂ ਥਾਈਂ ਫੈਸਲੇ ਲਏ ਹੋਏ ਨੇ ਕਿ ਕਿਸੇ ਵੀ ਗੁਰਦੁਆਰੇ ਦੇ ਵਿੱਚ ਕੋਈ ਇੰਡੀਅਨ ਆਫੀਸ਼ੀਅਲ ਕੌਂਸਲੇਟ ਜਾਂ ਹਾਈ ਕਮਿਸ਼ਨ ਜਾਂ ਉਹਨਾਂ ਦਾ ਕੋਈ ਵੀ ਉਹਨੂੰ ਬੋਲਣ ਲਈ ਵਕਤ ਨਹੀਂ ਦਿੱਤਾ ਜਾਏਗਾ। ਉਹ ਨਹੀਂ ਆਪਣੇ ਤੌਰ ਤੇ ਕੋਈ ਮੱਥਾ ਟੇਕਣ ਆਉਂਦਾ, ਉਹਦੀ ਕੋਈ ਰੁਕਾਵਟ ਨਹੀਂ ਹੈ ਔਰ ਇੱਥੇ ਸਖਤੀ ਨਾਲ ਇਸ ਦਾ ਪਾਲਣ ਕੀਤਾ ਜਾ ਰਿਹਾ। ਲੇਕਿਨ ਅਸੀਂ ਦੇਖ ਰਹੇ ਹਾਂ ਵੀ ਬੜੀ ਚਲਾਕੀ ਦੇ ਨਾਲ ਇੱਕ ਪਾਸੇ ਜਿੱਥੇ ਇੱਕ ਸਟੇਜ ਤੇ ਉਹੀ ਇੰਡੀਅਨ ਕੌਂਸਲੇਟ ਆਪਣੇ ਦੁਮ ਛੱਲਿਆਂ ਰਾਹੀਂ ਇਹ ਕਹਾਉਣ ਦੀ ਕੋਸ਼ਿਸ਼ ਕਰ ਰਹੇ ਸੀ ਔਰ ਮੀਡੀਆ 'ਚ ਵੀ ਖਬਰ ਲਵਾਈ ਕਿ ਜਿਹਨੇ ਨਹੀਂ ਇਹ ਝੂਠੀ ਗੱਲ ਹੈ, ਕੋਈ ਸਿੱਖ ਪਲਾਟੂਨ ਨਹੀਂ ਬਣ ਰਹੀ। ਔਰ ਦੂਜੇ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਪ੍ਰੋਗਰਾਮ ਐਡਵਾਂਸ ਸਟੇਜ ਤੇ ਔਰ ਦੇ ਆਰ ਗੋਇੰਗ ਹੈਡ ਆਲਰੇਡੀ ਗੁਰਦੁਆਰਿਆਂ 'ਚ, ਔਰ ਇਹ ਵੀ ਗੱਲ ਜ਼ਾਹਰ ਹੈ ਵੀ ਕੋਈ ਉਹਨਾਂ ਨੇ ਮੰਦਰ ਜਾਂ ਮਸਜਿਦ ਜਾਂ ਚਰਚ ਜਾਂ ਸਿਨਾਗੋਗ 'ਚ ਜਾ ਕੇ ਤਾਂ ਨਹੀਂ ਭਰਤੀ ਕੀਤੀ ਜਾਂ ਉਹਨਾਂ ਦੀਆਂ ਰੈਜੀਮੈਂਟਾਂ ਤਾਂ ਨਹੀਂ, ਉਹਨਾਂ ਦੀਆਂ ਤਾਂ ਪਲਾਟੂਨਾਂ ਨਹੀਂ ਬਣਾਈਆਂ। ਫਿਰ ਇਹਨਾਂ ਨੂੰ ਲੱਗਾ ਵੀ ਵਿੱਚ ਕਿਵੇਂ ਵੜੀ ਹੈ ਔਰ ਇੱਥੇ ਵੀ ਇਹ ਕੋਸ਼ਿਸ਼ ਹੋ ਰਹੀ ਹੈ। ਹੁਣ ਕੌਂਸਲੇਟ ਔਰ ਦੂਜੇ ਕਹਿੰਦੇ ਨੇ ਦੇਖੋ ਜੀ ਜਿਹੜੇ ਗਵਰਨਮੈਂਟ ਜੌਬਸ ਉੱਥੇ ਜਿਨ੍ਹਾਂ ਨੇ ਕੀਤੀਆਂ, ਪੈਨਸ਼ਨ ਲੈਣਾ ਹੈ, ਲਾਈਫ ਸਰਟੀਫਿਕੇਟ, ਤੁਹਾਨੂੰ ਆਉਣ ਦੀ ਲੋੜ ਨਹੀਂ ਬਜ਼ੁਰਗਾਂ ਨੂੰ ਇੱਥੇ ਜਾਂ ਦੂਜੇ, ਅਸੀਂ ਤੁਹਾਡੇ ਗੁਰਦੁਆਰਿਆਂ 'ਚ ਹੀ ਆ ਜਾਵਾਂਗੇ, ਉੱਥੇ ਇੱਕ ਬੂਥ ਸਥਾਪਿਤ ਕਰ ਦਿਆਂਗੇ ਔਰ ਉੱਥੇ ਤੁਸੀਂ ਹੁਣ ਕੁਛ ਤਾਂ ਗੁਰਦੁਆਰਾ ਕਮੇਟੀਆਂ ਨੇ ਅੰਦਰੋਂ ਰਲੇ ਹੋਏ ਨੇ, ਕੁਛ ਨੂੰ ਇਹ ਵੀ ਲੱਗਦਾ ਹੈ ਕਿ ਵੀ ਚਲੋ ਜੇ ਸਹੂਲਤ ਹੋ ਜਾਏ ਆ ਜਾਣ, ਪਰ ਉਹ ਇਹ ਨਹੀਂ ਸਮਝਦੇ ਵੀ ਜਿਹੜੀ ਡਾਇਸਪੋਰਾ ਸਿੱਖਾਂ ਨੇ ਪੋਜੀਸ਼ਨ ਲਈ ਹੈ ਇਹ ਉਹਨੂੰ ਤੋੜਨਾ ਚਾਹੁੰਦੇ ਨੇ ਕਿ ਭਾਈ ਇੱਕ ਵਾਰ ਸਾਨੂੰ ਤੁਸੀਂ ਐਂਟਰੀ ਦੇ ਦਿਓ। ਫਿਰ ਤਾਂ ਉਹ ਵਿਕਣ ਵਾਲੇ ਵੀ ਆ ਜਾਂਦੇ ਨੇ ਤੇ ਚੀਪ ਕਿਸਮ ਦੇ ਲੋਕ ਵੀ ਹੁੰਦੇ ਨੇ। ਸੋ ਇਸ ਕਿਸਮ ਦਾ ਯਤਨ, ਇੱਕ ਪਾਸੇ ਉਹਨਾਂ ਨੇ ਸਿੱਖ ਪਲਾਟੂਨ ਬਣਾਉਣ ਦੀ ਖਬਰ ਨੂੰ ਪਹਿਲਾਂ ਮਡੀਅਰ ਕੀਤਾ ਪਰ ਜਦੋਂ ਗੱਲ ਨਹੀਂ ਬਣੀ ਬਈ ਆਲਰੇਡੀ ਡੇਟਾ ਵੀ ਅਨਾਉਂਸ ਹੋ ਗਈ ਔਰ 9 ਵਜੇ ਤੋਂ 12 ਵਜੇ ਤੱਕ ਇਹਨਾਂ ਦੋਨੋਂ ਪ੍ਰੋਮਿਨੈਂਟ ਗੁਰਦੁਆਰਿਆਂ 'ਚ ਉਹਨਾਂ ਦੀਆਂ ਟੀਮਸ ਆਪਣੇ ਉਹਨਾਂ ਨੇ ਇਕਵਿਪਮੈਂਟ, ਪੂਰੇ ਫੌਜੀ ਡਰੈਸ ਔਰ ਦਰਸ਼ਕ ਪਿਕਚਰਸ ਵੀ ਦੇਖ ਸਕਦੇ ਨੇ ਔਰ ਈਵਨ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਭਾਈ ਸਾਰੀ ਚੀਜ਼ ਇਨ ਆਰਡਰ ਹੈ, ਈਵਨ ਉਹਨਾਂ ਦੀ ਜਿਹੜੀ ਇੰਟੈਲੀਜੈਂਸ ਨਾਲ ਰਿਲੇਟਡ ਆਫੀਸਰ ਨੇ ਉਹ ਵੀ ਆਏ ਔਰ ਉਹਨਾਂ ਨੇ ਤਾਂ ਖੁਦ ਦਸਤਾਰਾਂ ਮੰਗੀਆਂ, ਸਜਾਏ। ਉਹਨਾਂ ਨੇ ਕਿਹਾ ਜੀ ਸਾਡਾ ਤਾਂ ਨਾਈਸ ਆਨਰ ਹੈ, ਅਸੀਂ ਤਾਂ ਆਪਣੀ ਮਿਲਟਰੀ ਯੂਨੀਫਾਰਮ ਦੇ ਵਿੱਚ ਪਗੜੀ ਰੱਖੀ ਹੋਈ ਹੈ ਕਿਉਂਕਿ ਇਹ ਫਸਟ ਵਰਲਡ ਵਾਰ ਦੀ ਉਸ ਗੈਲੀਪੋਲੀ ਵਾਰ ਤੋਂ ਬਾਅਦ ਆਇਆ ਔਰ ਜਿਹੜੇ ਲਫ਼ਜ਼ ਸਿੱਖ ਗੁਰਦੁਆਰਾ ਪਰਥ ਬੈਨਟ ਦੇ ਵਿੱਚ ਕਰਨਲ ਲੀ ਪੈਟਰਿਜ ਨੇ ਕਹੇ, ਮੈਂ ਉਹਨਾਂ ਨੂੰ ਐਗਜ਼ੈਕਟਲੀ ਕੋਟ ਕਰਨਾ ਚਾਹੁੰਦਾ ਔਰ ਉਹਦੇ 'ਚ ਉਹਨਾਂ ਨੇ ਕਿਹਾ, ਉਹਨਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਵੀ ਤੁਸੀਂ ਕਿਉਂ, ਉਹਨਾਂ ਨੇ ਕਿਹਾ ਜੀ ਆਵਰ ਹਿਸਟਰੀ ਗੋਜ਼ ਬੈਕ ਟੂ ਵਰਲਡ ਵਾਰ ਫਸਟ ਵੈਨ ਸਿੱਖਸ ਅਲੋਂਗ ਵਿਦ 16th ਬਟਾਲੀਅਨ ਫੌਟ ਟੂਗੈਦਰ। ਹੁਣ ਵੀ ਜਿਹੜੀ ਸਿੱਖ ਪਲਾਟੂਨ 16th ਬਟਾਲੀਅਨ 'ਚ ਹੀ ਬਣ ਰਹੀ ਹੈ ਕਿਉਂਕਿ 100 ਸਾਲ ਪਹਿਲਾਂ ਸਾਂਝਾ ਖੂਨ ਡੁੱਲਿਆ ਹੋਇਆ ਹੈ। When the Sikhs along with 16th Battalion fought together on the Gallipoli Peninsula, we are looking forward to working with Sikh community to raise a Sikh platoon under the 16th Battalion and we believe that will strengthen the ties between Australian Defence Forces and the Sikhs। ਹੁਣ ਬੜੀ ਕਲੀਅਰਲੀ ਇਹਦੇ 'ਚ ਕੋਈ ਇੰਡੀਆ ਨਹੀਂ ਹੈ, ਕੋਈ ਦੂਜਾ ਨਹੀਂ ਹੈ ਔਰ ਜਿਵੇਂ ਅਸੀਂ ਕਿਹਾ ਸੀ ਕਿ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਨੇ ਰਾਦਰ ਜਿਹੜੇ PR ਹੋਲਡਰ ਨੇ, ਪਰਮਾਨੈਂਟ ਰੈਜ਼ੀਡੈਂਟ ਹੋਲਡਰ, ਜਿਵੇਂ ਕੈਨੇਡਾ ਦੇ ਵਿੱਚ ਉਹਨਾਂ ਨੇ ਦਿੱਤਾ ਕਿ ਭਾਈ ਉਹਨਾਂ ਦੇ ਲਈ ਵੀ ਦਰਵਾਜ਼ੇ ਉਹਨਾਂ ਨੇ ਖੋਲ੍ਹੇ ਨੇ ਔਰ ਨਤੀਜੇ ਦੇ ਤੌਰ ਫਿਰ ਉਹਨੇ ਅੱਗੋਂ ਜਾਰੀ ਕਿਹਾ we would like to open our arms to you to serve in Australian Army. We believe we have shared cultural values of service, courage, ਰਿਸਪੈਕਟ ਐਂਡ ਇੰਟੈਗ੍ਰਿਟੀ। ਉਹ ਸਿੱਖਾਂ ਨੂੰ ਕਹਿ ਰਿਹਾ, ਇੰਡੀਅਨਸ ਨੂੰ ਨਹੀਂ ਕਹਿ ਰਿਹਾ ਉੱਥੇ ਕਿ ਬਈ ਉਹ ਮਦਰਾਸੀ, ਬੰਗਾਲੀ, ਯੂਪੀ ਔਰ ਦੂਜੇ ਵੀ ਸਾਡੀ ਜਿਹੜੀ ਹੈ ਉਹ ਕਹਿੰਦਾ ਕਿ ਭਾਈ ਸਾਡੀਆਂ ਤਹਿਜ਼ੀਬੀ ਵੈਲਿਊਜ਼ ਵੀ ਜਿਹੜੀਆਂ ਨੇ ਸੇਵਾ ਦੀਆਂ, ਹੌਸਲੇ ਦੀਆਂ, ਰਿਸਪੈਕਟ ਔਰ ਇੰਟੈਗ੍ਰਿਟੀ ਉਹ ਨੇ। ਔਰ ਇਨ ਹਿਸ ਕਨਕਲੂਜਨ ਸਪੀਚ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੇਰ ਆਰ ਫਾਸਟ ਟਰੈਕ ਵੇਜ਼ ਟੂ ਜੁਆਇਨ ਦ ਆਰਮੀ ਫॉर द ਸਿੱਖਸ with only a minimum of 35 days of training before you can start serving। 35 ਦਿਨਾਂ ਦੀ ਟ੍ਰੇਨਿੰਗ ਫਾਸਟ ਵੇ। ਔਰ ਫਿਰ ਉਹਨਾਂ ਨੇ ਸਿੱਖਾਂ ਦਾ ਧੰਨਵਾਦ ਕੀਤਾ ਔਰ ਇਹ ਹੁਣ ਦੂਸਰੀ ਇੰਸਟੀਟਿਊਸ਼ਨ ਬਣੀ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਜਿਨ੍ਹਾਂ ਨੇ ਸਿੱਖਾਂ ਦੀ ਅੱਡ ਆਈਡੈਂਟੀਟੀ ਨੂੰ ਰੈਕਗਨਾਈਜ਼ ਕੀਤਾ ਹੈ। ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਸਿੱਖਾਂ ਨੂੰ ਰੈਕਗਨਾਈਜ਼ ਕੀਤਾ ਔਰ ਪੰਜਾਬੀ ਲੈਂਗੁਏਜ ਨੂੰ
ਰੈਕਗਨਾਈਜ਼ ਕੀਤਾ ਹੈ। ਹੁਣ ਇਸ ਸਾਰੇ ਦੇ ਨਾਲ ਨਾਲ ਜਦੋਂ ਉਹਨਾਂ ਨੂੰ ਹੋਰ ਵੀ ਸਵਾਲ ਪੁੱਛੇ ਗਏ ਤਾਂ ਉਹਨਾਂ ਨੇ ਉਹੀ ਜਿਹੜੀ ਪਹਿਲੀ ਉਹਨਾਂ ਦੀ ਬਰੀਫਿੰਗ ਸੀ ਉਹਦੇ ਮੁਤਾਬਿਕ ਉਹਨਾਂ ਨੇ ਕਿਹਾ ਕਿ ਭਾਈ 150 ਸਾਲ ਦੀ ਰਿਚ ਹਿਸਟਰੀ ਹੈ ਸਿੱਖਾਂ ਦੀ ਆਸਟ੍ਰੇਲੀਆ 'ਚ, ਔਰ ਹੁਣ ਜਿਹੜਾ ਅਸੀਂ ਸਮਝਦੇ ਹਾਂ ਵੀ ਉਹਨਾਂ ਦਾ ਇਹ ਹੱਕ ਬਣਦਾ ਹੈ। ਅੱਛਾ। ਔਰ ਫਿਰ ਉਹਨਾਂ ਨੇ ਕਿਹਾ ਦਾ ਪਗੜੀ ਟਰਮ ਯੂਜ਼ ਟੂ ਡਿਫਾਈਨ ਦਾ ਸਿੱਖ ਟਰਬਨ is a intricately layered piece of cloth that sits on the brim of the hat the ADF wear as the part of the ਕਿ ਭਈ ਜਿਹੜਾ ਅਸੀਂ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਵਾਲੇ ਹੈਟ ਪਾਉਂਦੇ ਆ ਉਹਦੇ ਉੱਤੇ ਵੀ ਪਗੜੀ ਜਿਹੜਾ ਹੈ ਉਹ ਹੈਗੀ ਹੈ, ਔਰ ਅਸੀਂ ਇਹਨੂੰ ਰੈਕਗਨਾਈਜ਼ ਕਰਦੇ ਹਾਂ। Nice. ਔਰ ਦਿਲਚਸਪ ਗੱਲ ਸੀ ਕਿ ਵੀ ਇਹਨਾਂ ਦੋਨਾਂ ਥਾਵਾਂ ਦੇ ਉੱਤੇ ਜਿਹੜੇ ਗੁਰਦੁਆਰਾ ਸਾਹਿਬ ਸਿੱਖ ਗੁਰਦੁਆਰਾ ਪਰਥ ਬੈਨਤ ਸਪਰਿੰਗ ਚ ਵੈਸਟਰਨ ਆਸਟ੍ਰੇਲੀਆ 50 ਜਿਹੜੇ ਸਿੱਖ ਨੇ ਉਹ ਅੱਗੇ ਆਏ, ਉਹਨਾਂ ਨੇ ਆਪਣਾ ਉਹਦੇ ਚ nice. ਇੰਟਰਸਟ ਸ਼ੋ ਕੀਤਾ ਅੱਛਾ। ਔਰ ਦੂਸਰਾ ਗੁਰਦੁਆਰਾ ਸਾਹਿਬ ਜਿਹੜਾ ਕੈਨਿੰਗ ਵੇਲ ਹੈ ਉਸ ਦੇ ਵਿੱਚ 40 ਜਿਹੜੇ ਨੇ ਆਏ। ਔਰ ਇਹ ਗੱਲ ਇੱਥੇ ਨਹੀਂ ਰੁਕੀ, ਹੁਣ ਜਿਹੜਾ ਇਸ ਤੋਂ ਅਗਲਾ ਸਟੈਪ ਹੈ ਉਹਨਾਂ ਨੂੰ ਆਪਣੀਆਂ ਬੈਰਕਸ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਸੱਦਾ ਦਿੱਤਾ ਹੈ, ਅੱਛਾ। ਔਰ ਉਹਦੇ ਚ ਮੈਂਬਰਸ ਆਫ ਸਿੱਖ ਕਮਿਊਨਿਟੀ ਗਾਟ ਏ ਚਾਂਸ to register their expressions of interest and an opportunity to visit the army barracks in Karakata, Western Australia will then be arranged। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਅਰੇਂਜ, ਔਰ ਜਿਹੜੀ ਕਲੀਅਰ ਉਹਨਾਂ ਨੇ ਕਿਹਾ ਕਿ ਵੀ ਮਾਰਚ 2022 ਤੋਂ ਪਹਿਲਾਂ ਜਿਹੜਾ ਜ਼ਾਹਰ ਹੈ ਕਿ ਮਾਰਚ ਨੈਕਸਟ 2023 ਅੱਛਾ। ਮਾਰਚ 2023 ਤੱਕ ਜਿਹੜੀ ਸਿੱਖ ਪਲਾਟੂਨ ਹੈ ਉਹ ਫੰਕਸ਼ਨਲ ਹੋਏਗੀ। ਸੋ ਇਹ ਬਹੁਤ ਵੱਡੀ ਖਬਰ ਹੈ, ਔਰ ਜਿਸ ਪ੍ਰੈਸ ਰਿਲੀਜ਼ ਦੇ ਵਿੱਚ ਜਿਹੜਾ ਜਿਹਨਾਂ ਸਿੱਖ ਆਰਗੇਨਾਈਜੇਸ਼ਨਸ ਦਾ ਥੈਂਕ ਯੂ ਕੀਤਾ ਗਿਆ, ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ, ਸਿੱਖ ਗੁਰਦੁਆਰਾ ਪਰਥ ਬੈਨਟ ਸਪਰਿੰਗਸ ਮੈਨੇਜਮੈਂਟ ਕਮੇਟੀ, ਆਸਟ੍ਰੇਲੀਅਨ ਸਿੱਖ ਹੈਰੀਟੇਜ, ਔਰ ਜ਼ਾਹਰ ਹੈ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਦਾ। ਪਰ ਅਸੀਂ ਇਸ ਦੇ ਵਿੱਚ ਨੋਟ ਆਫ ਕਾਸ਼ਨ ਇਹੀ ਦੇਣਾ ਚਾਹੁੰਦੇ ਹਾਂ ਕਿ ਭਾਈ ਖਬਰਦਾਰ ਰਹੋ ਉਹਨਾਂ ਗੁਰਦੁਆਰਾ ਕਮੇਟੀਆਂ ਤੋਂ ਜਿਨ੍ਹਾਂ ਨੇ ਜਿਹੜੀਆਂ ਹਨੇਰੇ ਤੇ ਕੋਈ ਸਵੇਰੇ ਹਾਜ਼ਰੀ ਲਵਾਉਂਦੀਆਂ ਨੇ, ਔਰ ਇੰਡੀਅਨ ਕੌਂਸੂਲੇਟਸ ਹਾਈ ਕਮਿਸ਼ਨਸ ਨੂੰ ਕਿਤੇ ਵੀ ਇਹ ਓਪਰਚੁਨਿਟੀ ਬਿਲਕੁਲ ਨਹੀਂ ਦੇਣੀ ਚਾਹੀਦੀ ਕਿ ਉਹ ਇਸ ਬਹਾਨੇ ਨਾਲ ਸਾਡੀਆਂ ਜਿਹੜਾ ਉਹ ਘੁਸਪੈਠ ਕਰਨ। ਹਾਲਾਂ ਇਹ ਜਿਹੜਾ ਮੇਨ ਆਸਟ੍ਰੇਲੀਆ ਦੇ ਗੁਰਦੁਆਰਾ ਸਾਹਿਬ ਬੈਨਤ ਸਪਰਿੰਗ ਵਾਲਾ ਉਹਦੇ 'ਚ ਵੀ ਇਸ ਕਿਸਮ ਦਾ ਉਹਨਾਂ ਨੇ ਯਤਨ ਕੀਤਾ, ਭਾਵੇਂ ਉਹਨਾਂ ਦੇ ਮੈਡੀਕਲ ਕੈਂਪ ਜਿੱਥੇ ਲੱਗਾ ਸੀ ਉਹਦੇ ਨਾਲ ਹੀ ਜੀ ਓਲਡ ਸਰਵਿਸ ਫਰਾਮ ਤੇ ਦੂਜਾ ਤੀਜਾ, ਲੇਕਿਨ ਜਦੋਂ ਇੱਕ ਅੱਧਾ ਨਾਰਾ ਖਾਲਿਸਤਾਨ ਜ਼ਿੰਦਾਬਾਦ ਦਾ ਦੀਵਾਨ 'ਚ ਗੂੰਜਿਆ ਤੇ ਫਿਰ ਜਿਵੇਂ ਨਗਾਰਾ ਗੂੰਜਦਾ ਹੈ ਤੇ ਧਰਤੀ ਅਸਮਾਨ ਸਾਰੇ ਹੀ ਜਿਹੜੇ ਨੇ ਹਿਲ ਜਾਂਦੇ ਨੇ। ਸੋ ਮੈਸੇਜ ਭਾਵੇਂ ਸਿੰਬੋਲਿਕ ਹੀ ਸੀ ਉਹਨਾਂ ਨੂੰ ਦੇ ਦਿੱਤਾ, ਲੇਕਿਨ ਮੈਂ ਸਮਝਦਾ ਵੀ ਆਉਣ ਵਾਲੇ ਪੀਰੀਅਡ 'ਚ ਸਿੱਖ ਸੰਗਤਾਂ ਨੂੰ ਖਬਰਦਾਰ ਹੋਣ ਦੀ ਲੋੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।